अस्सलामुअलैकुम सत श्री अकाल। तुसी देख रहे हो पंजाबी प्रचार टीवी और मैं हाँ इरफान समोर। इस टाइम असी गुरुद्वारा करतारपुर साहब मौजूद हाँ और इस टाइम मेरे नाल कुछ यात्री मौजूद ने जिहड़े इंडिया तो चढ़ते पंजाब तो आए ने। इन्हां नाल गलबात करने आ। सत श्री अकाल जी। सत श्री अकाल जी। की हाल चाल ने भाजी? बहुत वधिया जी, तुसीं सुनाओ? ठीक है जी, मैं बहुत ठीक ठाक। की नाम आप जी दा? जगविंदर सिंह जी। अच्छा, जगविंदर साहब कित्थों आना होया? पंजाब तो आए हैं जी ਅਸੀਂ। पंजाब ਕਿਹੜੀ ਜਗ੍ਹਾ ਤੋਂ? ਭਾਰਤ ਵਿੱਚ ਜਿਹੜਾ ਪੰਜਾਬ ਹੈਗਾ ਆ ਜਿਹਨੂੰ ਆਪਾਂ ਚੜ੍ਹਦਾ ਪੰਜਾਬ ਕਹਿੰਦੇ ਆ। ਅੱਗੇ ਕੋਈ ਸ਼ਹਿਰ ਕੋਈ ਪਿੰਡ ਆਪਣਾ? ਹੁਸ਼ਿਆਰਪੁਰ ਜ਼ਿਲ੍ਹਾ ਆ ਜੀ, ਕਸਬਾ ਗੜਦੀਵਾਲਾ ਆ, ਛੋਟਾ ਜਿਹਾ ਪਿੰਡ ਆ ਜੀਆ ਸਹੋਤਾ ਕਲਾਂ, ਉੱਥੇ ਆਪਾਂ ਰਹਿੰਦੇ ਆ ਜੀ, ਉੱਥੋਂ ਆਏ ਆ। ਅੱਛਾ ਮੈਂ ਜਿਹੜਾ ਪੁੱਛਣਾ ਲੋਕਾਂ ਕੋਲ ਨਾ ਤਕਰੀਬਨ ਪੁੱਛਣਾ ਕਿਹੜੀ ਥਾਂ ਤੋਂ ਆਏ ਹੋ, ਤੁਹਾਡੇ ਕੋਲ ਜਿਸ ਤਰ੍ਹਾਂ ਪੁੱਛਿਆ ਇਹਦੀ ਇੱਕ ਖਾਸ ਵਜ੍ਹਾ ਵੀ ਹੁੰਦੀ ਹੈ। ਇੱਕ ਤੇ ਇੰਟਰੋਡਕਸ਼ਨ ਹੋ ਜਾਂਦਾ ਵਾ, ਦੂਜਾ ਇਹ ਕਿ ਬਹੁਤ ਸਾਰੇ ਲੋਕੀ ਸਾਨੂੰ ਦੇਖਦੇ ਨੇ ਤੇ ਫਿਰ ਉਹ ਪੁੱਛਦੇ ਨੇ ਕਿ ਯਾਰ ਕੋਈ ਸਾਡੇ ਇਲਾਕੇ ਦਾ ਬੰਦਾ ਹੋਏ। ਹੁਣ ਤੁਸੀਂ ਜਾਓਗੇ ਨਾ, ਕਾਫੀ ਸਾਰੇ ਲੋਕੀ ਤੁਹਾਨੂੰ ਦੇਖਣਗੇ ਕਿ ਸਾਡਾ ਹੁਸ਼ਿਆਰਪੁਰ ਦਾ ਬੰਦਾ ਹੈ ਤੇ ਫਿਰ ਤੁਹਾਡੇ ਨਾਲ ਰਾਬਤਾ ਕਰਨਗੇ, ਤੁਹਾਡੇ ਕੋਲ ਚੀਜ਼ਾਂ ਪੁੱਛਣਗੇ, ਬੜੀ ਕਿਉਰਿਓਸਿਟੀ ਹੁੰਦੀ ਆ। ਇਹ ਵੀ ਇੱਕ ਰੀਜ਼ਨ ਹੈ ਪੁੱਛਣ ਦਾ। ਤੇ ਇੱਥੇ ਆ ਕੇ ਕਿੱਦਾਂ ਲੱਗਾ? ਬਹੁਤ ਵਧੀਆ ਲੱਗਿਆ ਜੀ, ਸਾਰਾ ਆਪਣਾ ਜਿਹਾ ਲੱਗਿਆ, ਆਪਣਾਪਨ ਲੱਗਿਆ ਤੇ ਸਾਰਿਆਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਆ, ਬੜਾ ਆਨੰਦ ਆਇਆ। ਤੇ ਭਾਜੀ ਹੁਸ਼ਿਆਰਪੁਰ 'ਚ ਕਰਦੇ ਕੀ? ਮੈਂ ਅਧਿਆਪਕ ਹਾਂ ਮਾਤ ਭਾਸ਼ਾ ਦਾ, ਪੰਜਾਬੀ ਮਾਂ ਬੋਲੀ, ਉਹਦੇ ਵਿੱਦਿਆ ਦੇ ਛੱਟੇ ਆਪਾਂ ਦਿੰਦੇ ਆ ਮਾਂ ਬੋਲੀ ਦੇ। ਅੱਛਾ, ਇਹ ਮਤਲਬ ਜਿਹੜੇ ਤੁਸੀਂ ਸ਼ਬਦ ਬੋਲੇ ਆ ਇਹ ਮੈਨੂੰ ਸਮਝ ਨਹੀਂ ਆਈ, ਜ਼ਰਾ ਆਸਾਨ ਕਰਕੇ ਮੈਂ ਦੱਸਦਾ। ਮੈਂ ਟੀਚਰ ਹਾਂ ਜੀ ਪੰਜਾਬੀ ਲੈਂਗੁਏਜ ਦਾ। ਅੱਛਾ ਜੀ, ਠੀਕ ਹੈ ਜੀ, ਜ਼ਬਰਦਸਤ। ਹਾਂਜੀ ਹਾਂਜੀ। ਤੇ ਪਹਿਲਾਂ ਕੀ ਕਿਹਾ ਸੀ? ਮੈਂ ਮਾਤ ਭਾਸ਼ਾ ਪੰਜਾਬੀ ਮਾਂ ਬੋਲੀ, ਉਹਦੇ ਵਿੱਦਿਆ ਦੇ ਛੱਟੇ ਦਿੰਦੇ ਆ ਜੀ ਆਪਾਂ ਸਕੂਲ ਦੇ ਵਿੱਚ। ਠੀਕ ਹੈ, ਬੱਚਿਆਂ ਨੂੰ ਪੜ੍ਹਾਉਂਦੇ ਆ। ਅੱਛਾ, ਕਿੰਨਾ ਸੋਹਣਾ ਤੁਸੀਂ ਬੋਲੇ ਹੋ, ਕਿੰਨੇ ਪਿਆਰੇ ਅੰਦਾਜ਼ ਨਾਲ ਬਿੰਦੀਆਂ ਦੇ ਛੱਟੇ ਦਿੰਦੇ ਆ। ਨਾਜ਼ਰੀਨ, ਇਹ ਪੰਜਾਬੀ ਜ਼ੁਬਾਨ ਹੈ, ਪੰਜਾਬੀ ਜ਼ੁਬਾਨ ਦੀ ਖੂਬਸੂਰਤੀ ਹੈ ਜਿਹੜੀ ਅਨਫੋਰਚੂਨੇਟਲੀ ਜਿਹਨੂੰ ਇਗਨੋਰ ਕੀਤਾ ਜਾਂਦਾ। ਕਿੱਡੀ ਪਿਆਰੇ ਅੰਦਾਜ਼ 'ਚ ਬੋਲੇ ਜੀ। ਔਰ ਇੱਧਰ ਵੀ ਥੋੜੀ ਗੱਲਬਾਤ ਕਰਨੇ ਆ। ਕੀ ਨਾਮ ਆ ਜੀ ਆਪ ਜੀ ਦਾ? ਹਰਪਾਲ ਸਿੰਘ ਭਾਈ ਨਾਮ ਹੈ। ਅੱਛਾ, ਤੁਸੀਂ ਕੀ ਕਰਦੇ ਜੀ? ਮੈਂ ਵੀ ਟੀਚਰ ਹਾਂ ਜੀ। ਅੱਛਾ, ਤੁਸੀਂ ਵੀ ਉੱਥੋਂ ਹੀ ਆਏ ਹੁਸ਼ਿਆਰਪੁਰ ਤੋਂ? ਹੁਸ਼ਿਆਰਪੁਰ ਤੋਂ ਹੀ ਆਏ ਜੀ, ਗੜਦੀਵਾਲ ਮੇਰਾ ਵੀ ਕਸਬਾ ਹੋਈ ਹੈ, ਪਰ ਮੇਰਾ ਪਿੰਡ ਜਿਹੜਾ ਇਹਨਾਂ ਦੇ ਨਾਲ ਥੋੜ੍ਹਾ ਜਿਹਾ ਲੱਗਦਾ ਪਿੰਡ ਹੈ, ਮਿਰਜ਼ਾਪੁਰ ਜੰਡੇ। ਅੱਛਾ, ਇੱਕੇ ਸਕੂਲ 'ਚ ਪੜ੍ਹਾਉਂਦੇ? ਹਾਂਜੀ, ਅਸੀਂ ਇੱਕ ਸਕੂਲ 'ਚ ਪੜ੍ਹਾ ਰਹੇ ਜੀ। ਅੱਛਾ, ਸਕੂਲ 'ਚ ਕਾਲਜ 'ਚ ਜਾਂ ਕਿੱਥੇ ਪੜ੍ਹਾਉਂਦੇ? ਸਕੂਲ ਸੀਨੀਅਰ ਸੈਕੰਡਰੀ ਸਕੂਲ ਹੈ ਜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ। ਅੱਛਾ ਜੀ ਜੀ। ਤੇ ਤੁਸੀਂ ਕੀ ਕਰਦੇ ਜੀ? ਮੈਂ ਫਾਰਮਿੰਗ ਦਾ ਕਰਦਾ। ਅੱਛਾ, ਤੁਸੀਂ ਫਾਰਮਿੰਗ, ਤੁਸੀਂ ਵੀ ਹੁਸ਼ਿਆਰਪੁਰ ਤੋਂ? ਹੁਸ਼ਿਆਰਪੁਰ ਤੋਂ। ਅੱਛਾ ਜੀ, ਸਾਰੇ ਮੇਰੇ ਵੀਰ ਹੁਸ਼ਿਆਰਪੁਰ ਤੋਂ ਆਏ ਨੇ। ਤੇ ਜੀ ਤੁਸੀਂ ਟੀਚਰਸ ਹੋ ਤੇ ਇੱਕ ਗੱਲ ਮੈਂ ਤੁਹਾਡੇ ਕੋਲੋਂ ਕਲੀਅਰ ਕਰਨਾ ਚਾਹੁੰਦਾ ਔਰ ਤੁਹਾਡੇ ਤੇ ਬਹੁਤ ਸਾਰੀ ਰਿਸਪੌਂਸਿਬਿਲਿਟੀ ਵੀ ਹੈ ਉਸ ਚੀਜ਼ ਦੀ। ਇੱਥੇ ਆਉਣ ਤੋਂ ਜਿਹੜੇ ਯੂਥ ਹੈ, ਯੰਗਸਟਰਸ ਨੇ, ਉਹਨਾਂ ਨੂੰ ਪਤਾ ਨਹੀਂ ਕੋਈ ਡਰ ਹੈਗਾ, ਕੋਈ ਉੱਥੇ ਇੰਡੀਆ 'ਚ ਕਹਿੰਦੇ ਕੋਈ ਰੂਮਰਸ ਚੱਲ ਰਿਹਾ, ਕੋਈ ਮਿਥ ਆ ਕਿ ਜਨਾਬ ਜਿਹੜਾ ਪਾਕਿਸਤਾਨ ਜਾਏਗਾ ਉਹਦਾ ਕੋਈ ਉਹ ਪਾਸਪੋਰਟ 'ਤੇ ਕੋਈ ਠੱਪਾ ਛੱਪਾ ਲੱਗ ਜਾਏਗਾ, ਫਿਰ ਉਹ ਕਿਸੇ ਹੋਰ ਕੰਟਰੀ ਨਹੀਂ ਜਾ ਸਕਦਾ। ਇੱਦਾਂ ਦੀ ਕੋਈ ਹੈਗੀ ਆ ਗੱਲ? ਜੀ ਬਿਲਕੁਲ ਜੀ, ਇਹ ਇੱਕ ਡਾਊਟ ਹੈਗਾ ਆ। ਕਿਉਂਕਿ ਦੇਖੋ, ਇੱਕ ਸਾਡਾ ਟੂਰਿਸਟ ਵੀਜ਼ਾ ਹੁੰਦਾ ਜੀ, ਇੱਕ ਹੁੰਦਾ ਪਿਲਗ੍ਰਿਮੇਜ ਵਾਲਾ, ਪਿਲਗ੍ਰਿਮ ਵੀਜ਼ਾ ਜਿਹੜਾ ਸਾਡਾ ਲੱਗਦਾ ਆ। ਤੇ ਇੱਥੇ ਗੱਲ ਕਲੀਅਰ ਕਰਨੀ ਜ਼ਰੂਰੀ ਬਣਦੀ ਹੈ ਕਿ ਇਹ ਜਿਹੜਾ ਸਾਡਾ, ਅਸੀਂ ਜਿਸ ਪਰਪਸ ਲਈ ਇੱਥੇ ਆਏ ਹਾਂ, ਅਸੀਂ ਇੱਕ ਯਾਤਰਾ ਦੇ ਲਈ, ਧਾਰਮਿਕ ਸਾਡੀ ਇਹ ਯਾਤਰਾ ਹੈਗੀ ਆ। ਔਰ ਇਹਦੇ ਉੱਤੇ ਸਾਡਾ ਜਿਹੜਾ ਪਾਸਪੋਰਟ ਹੈ ਸਿਰਫ ਦੈਟ ਇਜ਼ ਯੂਜ਼ਡ ਫਾਰ ਆਇਡੈਂਟੀਫਿਕੇਸ਼ਨ ਓਨਲੀ, ਮਤਲਬ ਉਹਦੇ ਤੇ ਕੋਈ ਸਟੈਂਪਿੰਗ ਨਹੀਂ ਹੋਈ ਹੈਗੀ ਆ, ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਇਹ ਸਾਡਾ ਜਿਹੜਾ ਇੱਕ ਯਾਤਰੀ ਹੈ, ਇੱਕ ਪਿਲਗ੍ਰਿਮ ਜਿਹੜਾ ਵੀਜ਼ਾ ਹੈ ਉਹ ਸਾਡਾ ਲੱਗਾ ਆ ਤੇ ਇਹਦੇ ਵਿੱਚ ਕੁਝ ਨਹੀਂ ਹੈਗਾ। ਪਰ ਜਿਹੜਾ ਲੋਕਾਂ ਦੇ ਵਿੱਚ ਇਹ ਡਾਊਟ ਹੈਗਾ ਆ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਆ ਉਹ ਅੜਚਨ ਨਹੀਂ ਹੈ ਤੇ ਉਹਨਾਂ ਨੂੰ ਇਹ ਸਾਰੇ ਜਿਹੜੇ ਹੈਗੇ ਆ ਇਹ ਵਹਿਮ ਭਰਮ ਛੱਡ ਕੇ ਜਿਹੜਾ ਹੈਗਾ ਗੁਰੂ ਮਹਾਰਾਜ ਦੇ ਜਿਹੜੇ ਹੈਗੇ ਆ ਇਹ ਸਥਾਨ ਹੈ ਉਹਨਾਂ ਦੀ ਯਾਤਰਾ ਕਰਨੀ ਚਾਹੀਦੀ ਆ। ਇਸ ਤਰ੍ਹਾਂ ਦਾ ਕੋਈ ਵੀ ਭੁਲੇਖਾ ਮਨ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ਅੱਛਾ ਜੀ, ਇਹ ਤੁਹਾਡੇ ਤੇ ਟੀਚਰਸ ਤੇ ਰਿਸਪੌਂਸਿਬਿਲਿਟੀ ਬਣਦੀ ਹੈ। ਜਿੰਨੇ ਅੱਛੇ ਅੰਦਾਜ਼ 'ਚ ਤੁਸੀਂ ਆਪਣੇ ਪ੍ਰੋਫੈਸ਼ਨ ਦਾ ਇੰਟਰੋਡਕਸ਼ਨ ਦਿੱਤਾ ਹੈ, ਓਨੀ ਹੀ ਰਿਸਪੌਂਸਿਬਿਲਿਟੀ ਤੁਹਾਡੇ ਤੇ ਬਣਦੀ ਹੈ ਕਿ ਤੁਸੀਂ ਜਾ ਕੇ ਉੱਥੇ ਸਕੂਲਾਂ ਦੇ ਵਿੱਚ ਵੀ ਯੂਥ ਨੂੰ ਅਵੇਅਰਨੈਸ ਦੇਵੋ। ਟੀਚਰਸ ਹੋ ਗਏ, ਪ੍ਰਚਾਰਕ ਹੋ ਗਏ, ਇਹਨਾਂ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਅਵੇਅਰਨੈਸ ਦੇਣ ਔਰ ਯੂਥ ਨੂੰ। ਕਿਉਂਕਿ ਤੁਸੀਂ ਇੱਥੇ ਤੁਸੀਂ ਵੀ ਨੋਟ ਕੀਤਾ ਹੋਵੇਗਾ ਕਿ ਬੁੱਢੇ ਬਾਬੇ ਵਡੇਰੇ ਜਿਹੜੇ ਨੇ ਉਹ ਜ਼ਿਆਦਾ ਨੇ ਤੇ ਯੂਥ ਦੀ ਜਿਹੜਾ ਰੇਸ਼ੋ ਬਹੁਤ ਘੱਟ ਹੈ। ਉਹਦਾ ਇਹੀ ਕਾਰਨ ਹੈ। ਤੇ ਤੁਸੀਂ ਕੀ ਕਹੋਗੇ ਇਸ ਬਾਰੇ? ਬਿਲਕੁਲ ਬਿਲਕੁਲ। ਮੈਂ ਇੱਕ ਦਿਨ ਆਪਣੇ ਸਕੂਲ ਦੇ ਵਿੱਚ ਸਪੈਸ਼ਲ ਬੱਚਿਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਇੱਥੇ ਆਉਣ ਦੇ ਲਈ ਅਪਲਾਈ ਕਰਨਾ ਆ ਔਰ ਇੱਕ ਸਟੈਪ ਬਾਈ ਸਟੈਪ ਕਿਵੇਂ ਆਪਾਂ ਇੱਥੇ ਤੱਕ ਪਹੁੰਚਣਾ ਹੈ, ਕਿੱਦਾਂ ਆਪਾਂ ਇੱਥੇ ਆਣ ਕੇ ਦਰਸ਼ਨ ਕਰ ਸਕਦੇ ਹਾਂ। ਬਿਲਕੁਲ ਕਲੀਅਰ ਕੱਟ ਸਮਝਾ ਦਿੱਤਾ ਗਿਆ ਆ। ਇਸ ਕਰਕੇ ਬੱਚੇ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜ਼ਰੂਰ ਆਉਣਗੇ, ਦਰਸ਼ਨ ਕਰਨਗੇ। ਅੱਛਾ ਜੀ, ਭਾਜੀ ਤੁਹਾਡੇ ਕੋਲ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ ਕਿ ਅੱਜ ਜਿੱਥੇ ਅਸੀਂ ਬੈਠੇ ਹਾਂ ਇੱਥੇ ਦੇ ਜ਼ਰਾ ਇਤਿਹਾਸ ਬਾਰੇ ਕੁਝ ਦੱਸੋ।
ਦੇਖੋ ਇਹ ਸਾਡਾ ਜਿਹੜਾ ਸਥਾਨ ਹੈ ਬਹੁਤ ਪਵਿੱਤਰ ਤੇ ਪਾਕ ਸਥਾਨ ਹੈ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਦੀ ਜੇ ਆਪਾਂ ਗੱਲ ਕਰਦੇ ਹਾਂ ਤੇ ਉਦੋਂ ਤੋਂ ਚਲੋ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੀਗੇ ਤਾਂ ਸਾਡਾ ਸਾਰਾ ਕੁਝ ਇਕੱਠਾ ਹੀ ਸੀਗਾ। ਸੋ ਇਹ ਜਿਹੜਾ ਹੈਗਾ ਆ ਇੱਕ ਉਹ ਸਥਾਨ ਹੈ ਜਿੱਥੇ ਸਾਡੇ ਗੁਰੂ ਪਾਤਸ਼ਾਹ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜਿਹੜਾ ਹੈਗਾ ਉਹ ਕਿਰਤ ਕਰਨ ਦਾ ਜਿਹੜਾ ਹੈਗਾ ਆ ਉਹ ਇੱਕ ਸਿਧਾਂਤ ਦਿੱਤਾ ਆ। ਠੀਕ ਹੈ ਜੀ, ਸਾਡੇ 3 ਮੁੱਖ ਸਿਧਾਂਤ ਹੈਗੇ ਆ ਜੀ, ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਸੋ ਜੇ ਆਪਾਂ ਸਿਰਫ, ਕਿਉਂਕਿ ਪਹਿਲਾ ਸਮਾਂ ਜਿਹੜਾ ਹੈਗਾ ਉਹਨਾਂ ਨੇ ਪ੍ਰਚਾਰ ਦੇ ਵਿੱਚ ਹੀ ਲਗਾਇਆ ਗੁਰੂ ਸਾਹਿਬ ਨੇ ਸਾਰਾ, ਪਰ ਆਖਰੀ ਆਪਣਾ ਜਿਹੜਾ ਜੀਵਨ ਦਾ ਸਮਾਂ ਆ ਉਹਨਾਂ ਨੇ ਇੱਥੇ ਬੈਠ ਕੇ, ਜਿਹਨੂੰ ਆਪਾਂ ਤੁਸੀਂ ਦੇਖਦੇ ਹੋ ਇੱਧਰ ਸਾਰੇ ਗੁਰੂ ਪਾਤਸ਼ਾਹ ਦੇ ਜਿਹੜੇ ਖੇਤ ਨੇ ਜਿੱਥੇ ਉਹਨਾਂ ਨੇ ਖੇਤੀ ਕੀਤੀ ਹੈ, ਤੇ ਇੱਕ ਪ੍ਰੈਕਟੀਕਲ ਰੂਪ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਸਿਧਾਂਤ ਜਿਹੜਾ ਹੈਗਾ ਆ ਉਹ ਦਿੱਤਾ ਆ। ਉਹਨਾਂ ਨੇ ਸਾਨੂੰ ਕਰਕੇ ਦਿਖਾਇਆ ਹੈ, ਸਿਰਫ ਕਿਹਾ ਨਹੀਂ ਹੈ ਕਿ ਤੁਸੀਂ ਕਿਰਤ ਕਰੋ, ਉਹਨਾਂ ਨੇ ਖੁਦ ਕਰਕੇ ਜਿਹੜੀ ਹੈਗੀ ਆ ਉਹ ਦਿਖਾਈ ਹੈ। ਤੇ ਨਾਮ ਜਪਣਾ ਤਾਂ ਉਹਨਾਂ ਦਾ ਸ਼ੁਰੂ ਤੋਂ ਹੀ ਉਹਨਾਂ ਦਾ ਜਿਹੜਾ ਹੈਗਾ ਉਹ ਸਿਧਾਂਤ ਸੀਗਾ, ਤੇ ਕਿਰਤ ਕਰਕੇ ਉਸ ਤੋਂ ਬਾਅਦ ਜਿਹੜਾ ਵੰਡ ਛਕਣ ਦਾ ਹੈ ਉਹ ਵੀ ਅਸੀਂ ਦੇਖਿਆ ਕਿ ਲੰਗਰ ਦੀ ਪ੍ਰਥਾ ਜਿਹੜੀ ਉਹਨਾਂ ਨੇ ਚਲਾਈ ਹੈਗੀ ਆ। ਸੋ ਇਹ ਤਿੰਨੇ ਹੀ ਸਿਧਾਂਤ ਉਹਨਾਂ ਨੇ ਸਾਨੂੰ ਆਪਣੇ ਜੀਵਨ ਦੇ ਵਿੱਚ ਪਹਿਲਾਂ ਪ੍ਰੈਕਟੀਕਲੀ ਆਪਣੇ ਆਪ ਤੇ ਉਹਨਾਂ ਨੇ ਅਪਲਾਈ ਕੀਤੇ ਆ, ਤੇ ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਨੋ ਯੂ ਸ਼ੁੱਡ ਡੂ ਇਟ ਤਾਂ ਇਨ ਦਾ ਸੇਮ ਵੇ, ਹੈ ਨਾ ਜੀ। ਤਾਂ ਉਸ ਤਰ੍ਹਾਂ ਉਹਨਾਂ ਨੇ ਜਿਹੜਾ ਕੀਤਾ ਹੈਗਾ, ਤਾਂ ਇਹ ਇੱਕ ਸਾਨੂੰ ਇੱਕ ਬੜੀ ਮੋਟੀਵੇਸ਼ਨ ਮਿਲਦੀ ਹੈਗੀ ਆ ਕਿ ਸਾਡੇ ਗੁਰੂ ਪਾਤਸ਼ਾਹ ਦਾ ਇਹ ਸਥਾਨ ਹੈ ਤੇ ਅਸੀਂ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਅਸੀਂ ਵੀ ਉਹਨਾਂ ਦੇ ਜਿਹੜੇ 3 ਮੂਲ ਸਿਧਾਂਤ ਹੈਗੇ ਆ ਸਾਡੇ ਸਿੱਖ ਧਰਮ ਦੇ, ਇਹ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ, ਤੇ ਉਹਦੇ ਲਈ ਇੱਕ ਮਨ ਦੇ ਵਿੱਚ ਇੱਕ ਜਜ਼ਬਾ ਪੈਦਾ ਹੁੰਦਾ ਹੈ ਕਿ ਦੇਖੋ ਉਹਨਾਂ ਦੇ ਸਿਧਾਂਤ ਜਿਹੜੇ ਅੱਜ ਵੀ ਕਿੰਨੇ ਵੈਲਿਡ ਹੈਗੇ ਨੇ। ਕਿਉਂਕਿ ਜੇ ਅਸੀਂ ਸਾਰੇ ਮਿਲ ਜੁਲ ਕੇ ਸਾਰਾ ਕੁਝ ਕਰਾਂਗੇ ਤਾਂ ਇਹ ਜਿਹੜਾ ਮੈਸੇਜ ਹੈ ਸਾਡਾ ਪੂਰਾ ਆਲ ਓਵਰ ਦਾ ਵਰਲਡ ਜਾ ਸਕਦਾ ਹੈ ਜੀ। ਸੋ ਇਹਨਾਂ ਸਥਾਨਾਂ ਤੋਂ ਸਾਨੂੰ ਇਸ ਤਰ੍ਹਾਂ ਦੀ ਸਿੱਖਿਆ ਮਿਲਦੀ ਹੈ। ਬੇਸ਼ੱਕ ਜੀ। ਅੱਛਾ ਜੀ, ਆਪ ਜੀ ਆਖਿਰ ਤੇ ਕੋਈ ਅੱਛਾ ਜਿਹਾ ਮੈਸੇਜ ਦੇਣਾ ਚਾਹੋਗੇ? ਮੈਸੇਜ ਮੇਰੇ ਵੱਲੋਂ ਇਹ ਹੈ, ਜਿੰਨੀ ਵੀ ਲੋਕਾਈ ਵਾਸਤੇ ਗੁਰੂ ਨਾਨਕ ਸਾਹਿਬ ਸਾਰਿਆਂ ਦੇ ਸਾਂਝੀ ਵਾਲਦਾ ਦਾ ਉਹਨਾਂ ਦਾ ਉਪਦੇਸ਼ ਸੀਗਾ ਸਾਡੇ ਸਾਰਿਆਂ ਵਾਸਤੇ। ਅਸੀਂ ਚਾਹੁੰਦੇ ਸਾਰੇ ਰਲ ਮਿਲ ਕੇ ਰਹੀਏ, ਇੱਕ ਦੂਜੇ ਨਾਲ ਕੋਈ ਭੇਦਭਾਵ ਨਾ ਰਹੇ ਸਾਡੇ ਵਿੱਚ। ਬਹੁਤ ਵਧੀਆ ਗੱਲ ਕੀਤੀ ਜੀ, ਸਾਰੇ ਰਲ ਮਿਲ ਕੇ ਰਹੀਏ, ਕੋਈ ਭੇਦਭਾਵ ਨਾ ਹੋਏ। ਮੈਨੂੰ ਇਜਾਜ਼ਤ ਦਿਓ, ਰੱਬ ਰੱਖ।